ਜਿੰਨਾ ਚਿਰ ਲਾਲਚੀ ਜਿਉਂਦੇ ਨੇ ਨਾ ਉਹਨਾਂ ਚਿਰ ਠੱਗਾਂ ਨੇ ਖਾਣਾ ਹੈ। ਉਹ ਇੰਜ ਕਿਸੇ ਪਿੰਡ ਨਾ ਕੋਈ ਨੌਸਰਬਾਜ਼ ਫਰਾਡੀਆ ਟੁਰ ਗਿਆ। ਜਦੋਂ ਗਿਆ ਤੇ ਆਖਣ ਲੱਗਾ ਪਿੰਡ ਵਾਲਿਓ ਮੈਂ ਨਾ ਖੋਤੇ ਖਰੀਦਣਾ ਚਾਹੁੰਦਾ। ਤੇ ਲੋਕ ਹੱਸਣ ਲੱਗ ਪਏ। ਉਹਨੇ ਆਖਿਆ ਇੱਥੇ ਅਵਾਰਾ ਪੇ ਫਿਰਦੇ ਨੇ, ਇਹ ਖਰੀਦਣ ਦੀ ਗੱਲ ਕਰਦਾ ਪਿਆ। ਉਹਨੇ ਆਖਿਆ ਮੈਂ 25,000 ਦਾ ਇੱਕ ਖੋਤਾ ਖਰੀਦਾਂ ਦਾ। ਪਿੰਡ ਵਾਲੇ ਬੜੇ ਖੁਸ਼ ਹੋਏ। ਬੜਿਆਂ ਸਾਰਿਆਂ ਲੋਕਾਂ ਨੇ ਨਾ 25,000 ਦੇ ਵਿੱਚ ਖੋਤਾ ਵੇਚ ਛੜਿਆ। ਕੁਝ ਲੋਕਾਂ ਨੇ ਨਾ ਖੋਤੇ ਨਾ ਵੇਚੇ। ਇਹਨੇ ਫੇਰ ਆਫਰ ਲਾਈ। ਇਹਨੇ ਆਖਿਆ ਮੈਂ ਹੁਣ ਖੋਤਾ 40,000 ਦਾ ਖਰੀਦਾਂ ਦਾ। ਉਹ ਜਿੰਨਾ ਅੱਗੇ ਨਹੀਂ ਸੰਨਾ ਵੇਚੇ ਉਹਨਾਂ ਨੂੰ ਜਦੋਂ ਪੈਸੇ ਵੱਲ ਲੱਭੇ ਨਾ ਨਜ਼ਰ ਆਏ, ਉਹਨਾਂ ਉਹ ਖੋਤੇ ਜਿਹੜੇ ਰਹਿੰਦੇ ਸਨ ਨਾ 40,000 ਦੇ ਵੇਚ ਛੜੇ ਤੇ ਖੋਤੇ ਮੁੱਕ ਗਏ। ਇਹ ਬੰਦਾ ਆਖਣ ਲੱਗਾ ਵੀ ਮੈਂ ਹੁਣ ਟੁਰ ਚੱਲਾਂ, 1 ਮਹੀਨੇ ਬਾਅਦ ਮੈਂ ਆਵਾਂ ਦਾ, ਤੇ ਜਦੋਂ ਆਵਾਂ ਦਾ ਨਾ ਮੈਂ ਖੋਤਾ 80,000 ਦਾ ਖਰੀਦਾਂ ਦਾ। ਇਹ ਸੌਦਾ ਮਤਲਬ ਤੈਅ ਕਰਕੇ ਬੋਲੀ ਲਾ ਕੇ ਆਵਾਜ਼ ਲਾ ਕੇ ਤੇ ਇਹ ਟੁਰ ਗਿਆ। ਜਦੋਂ ਇਹ ਟੁਰ ਗਿਆ ਨਾ ਤੇ ਪਿੰਡੋਂ ਖੋਤੇ ਤੇ ਮੁੱਕ ਗਏ ਸਨ। ਇਸੇ ਗਰੁੱਪ ਦਾ ਮੈਂਬਰ ਇੱਕ ਫਰਾਡੀਆ, ਇਹਦਾ ਹਿੱਸਾ ਹੀ ਸੀ ਉਹ ਪਿੰਡ ਆ ਗਿਆ ਕੋ 15-20 ਦਿਨੀ ਤੇ ਆ ਕੇ ਆਖਣ ਲੱਗਾ ਵੀ ਮੇਰੇ ਕੋਲ ਕੋਈ ਖੋਤੇ ਨੇ, ਉਹ ਖੋਤੇ ਮੈਂ ਵੇਚਣਾ ਚਾਹੁੰਦਾ। ਪਿੰਡ ਵਾਲਿਆਂ ਆਖਿਆ ਵੀ ਕਿੰਨੇ ਦੇ ਵੇਚਣਾ ਚਾਹੁੰਦੇ? ਤੇ ਅੰਦਰੋਂ ਇਹ ਸਨੇ ਵੀ ਉਹਨੇ ਲੈਣਾ ਸਾਡੇ ਕੋਲੋਂ 80,000 ਦਾ। ਜੇ ਇਹਦੇ ਕੋਲੋਂ ਕੋਈ ਵਾਰੇ ਦਾ ਖੋਤਾ ਮਿਲ ਜੇ ਨਾ ਤੇ ਅਸੀਂ, ਮੇਰਾ ਮਤਲਬ ਹੈ ਉਹਨੂੰ 80,000 ਦਾ ਵੇਚਾਂਗੇ। ਇਹਨੇ ਆਖਿਆ ਭਾਜੀ ਤੁਸੀਂ ਕਿੰਨੇ ਦਾ ਦਿਓ ਉਹਦੇ? ਇਹਨੇ ਆਖਿਆ ਮੈਂ 60,000 ਦਾ ਖੋਤਾ ਦਿਆਂ ਦਾ। ਪਿੰਡ ਵਾਲਿਆਂ ਆਖਿਆ ਚਲੋ ਫੇਰ ਵੀ 20,000 ਮੁਨਾਫਾ ਹੀ ਹੋਣਾ ਨਾ। ਪਿੰਡ ਵਾਲਿਆਂ ਨੇ ਕੀ ਕੀਤਾ, ਉਹਦੇ ਕੋਲੋਂ 60,000 ਦਾ ਖੋਤਾ ਖਰੀਦ ਲਿਆ ਤੇ ਵਾਵਾ ਬੜੇ ਖੋਤੇ ਨਾ ਖਰੀਦ ਲਏ। ਜਦੋਂ ਚੋਖੇ ਖਰੀਦ ਲਏ ਨਾ, ਉਹਨਾਂ ਨੇ ਪਹਿਲਾਂ ਖਰੀਦਣ ਦੇ ਵਿੱਚ ਮੁਨਾਫਾ ਲਿਆ, ਫਿਰ ਉਸੇ ਗਰੁੱਪ ਦਾ ਹਿੱਸਾ ਆਇਆ ਤੇ ਉਹਨੇ ਆ ਕੇ ਤੇ ਵੇਚ ਛੜੇ। ਜਦੋਂ ਵੇਚੇ ਨਾ ਇਹਨਾਂ 80,000 ਦੇ ਲਾਲਚ ਦੇ ਵਿੱਚ ਖਰੀਦ ਲਏ। ਜਦੋਂ ਮਹੀਨਾ ਲੰਘਿਆ ਨਾ ਤੇ ਇਹ ਪਿੰਡ ਵਾਲੇ ਬਹਿ ਕੇ ਵੇਖਣ ਵੀ ਕਿਦੋਂ ਖਰੀਦਾਰ ਆਵੇ, ਉਹ ਸੌਦਾਗਰ ਆਵੇ ਤੇ ਅਸੀਂ ਉਹਨੂੰ 80,000 ਦਾ ਖੋਤਾ ਵੇਚੀਏ। ਮਹੀਨਾ ਲੰਘ ਗਿਆ, ਸਵਾ ਲੰਘ ਗਿਆ, 1.5 ਲੰਘ ਗਿਆ ਤੇ ਉਹ ਫਰਾਡੀਆ ਕੋਨਾ ਆਇਆ। ਇਹ ਲੱਭਣ ਉਸ ਬੰਦੇ ਨੂੰ ਕਿ ਜਿਹਦੇ ਕੋਲੋਂ ਅਸਾਂ ਖਰੀਦੇ ਨੇ, ਇਹ 60,000 ਦਾ ਜਿਹਦੇ ਕੋਲੋਂ ਖਰੀਦੇ ਨਾ, ਉਹਨੂੰ ਹੀ ਵਾਪਸ ਦੇ ਛੜੀਏ। ਪਰ ਨਾ ਭਾਈ, ਕਿਉਂਕਿ ਉਹ ਉਸੇ ਗਰੁੱਪ ਦਾ ਹਿੱਸਾ ਸੀ। ਨਾ ਉਹ ਫਰਾਡੀਆ ਆਇਆ ਤੇ ਨਾ ਉਸ ਫਰਾਡੀਏ ਦੇ ਗਰੁੱਪ ਦਾ ਮੈਂਬਰ ਆਇਆ। ਇਹ ਮਿਸਾਲ ਸੁਣਾਉਣ ਦਾ ਮਤਲਬ ਹੈ ਵੀ ਜਿੰਨਾ ਚਿਰ ਲਾਲਚੀ ਜਿਉਂਦੇ ਨੇ ਨਾ, ਠੱਗਾਂ ਨੇ ਭੇਸ ਵਟਾ ਕੇ, ਨੌਸਰਬਾਜ਼ਾਂ ਨੇ ਨਾ ਆਪਣੇ ਤਰੀਕਾ ਵਾਰਦਾਤ ਦੇ ਨਾਲ ਲੋਕਾਂ ਨੂੰ ਖਾਣਾ। ਏਜੰਟ ਫਰਾਡੀਏ ਟਰੈਵਲ ਏਜੰਸੀਆਂ ਦੇ ਉੱਤੇ ਵੀਜ਼ੇ ਵੇਚਣ ਵਾਲੇ ਬੜੇ ਸਬਜ਼ ਬਾਗ ਬਹਾਉਂਦੇ ਨੇ ਕਿ ਅਸੀਂ ਇੰਜ ਘਰ ਛੱਡਨੇ ਆ, ਫਲਾਣੇ ਥਾਂ ਘਰ ਛੱਡਨੇ ਆ, ਫਲਾਣੇ ਥਾਂ ਘਰ ਛੱਡਨੇ। ਇਹੋ ਜਿਹੀਆਂ ਫਰਾਡੀਆਂ ਨੌਸਰਬਾਜ਼ਾਂ ਕੋਲੋਂ ਬਚਣਾ, ਕਿਉਂਕਿ ਇਹਨਾਂ ਸਬਜ਼ ਬਾਗ ਬਹਾਣੇ ਨੇ ਕਈਆਂ ਮਾਵਾਂ ਦੀਆਂ ਗੋਦਾਂ ਉਜਾੜੀਆਂ, ਕਈਆਂ ਮਾਵਾਂ ਦੇ ਲਾਲ ਡੈਂਕੀਆਂ 'ਚ ਪਾ ਕੇ, ਤੇ ਮੇਰਾ ਮਤਲਬ ਹੈ ਉਹ ਘਰਾਂ ਦੇ ਘਰ ਤਬਾਹ ਕਰ ਛੜੇ। ਉਹ ਲਾਲਚ ਹੁੰਦਾ ਨਾ ਅੰਦਰੋਂ। ਜਿੰਨਾ ਚਿਰ ਲਾਲਚੀਆਂ ਜਿਉਣਾ ਉਹਨਾਂ ਚਿਰ ਠੱਗਾਂ ਖਾਣਾ।